ਸ਼ਾਹਿਦ ਅਫਰੀਦੀ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤਨਕੀਦ ਦੀ ਜ਼ਦ ਵਿੱਚ ਲੋਕ ਬਹੁਤ ਜ਼ਿਆਦਾ ਉਹਦੇ ਤੇ ਤਨਕੀਦ ਕਰ ਰਹੇ ਨੇ। ਅਸਲ ਮਾਮਲਾ ਹੈ ਕਿ ਇੱਕ ਛੋਟਾ ਜਿਹਾ ਤਜਜ਼ੀਆ ਕਰਨੇ ਆ, ਫਿਰ ਕਮੈਂਟਸ ਵਿੱਚ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਕਿ ਤੁਹਾਡਾ ਕੀ ਖਿਆਲ ਹੈ ਇਸ ਮਾਮਲੇ ਤੇ। ਪਹਿਲੋਂ ਤੇ ਉਸ ਦਾ बियान वेख लो ना की दिता ही उन्हें। टोटली डिफरेंट बॉल गेम है सियासत, ठीक है। इतना डिफरेंट है कि उनको करीमाबाद भी आना पड़ गया और उन्हें वहां पे भी जाना पड़ गया। तो मेरे ख्याल में टोटली डिफरेंट बॉल गेम है सियासत। इसमें कोई मैं नहीं होता, इस चीज के अंदर मैं नहीं है। इसमें ये मुल्क सबका मुल्क है। इस मुल्क में ऑपोजिशन के अंदर भी अच्छे लोग हैं और हुकूमत के अंदर भी अच्छे बुरे लोग हैं। तो हर बंदा बुरा नहीं होता, सबको साथ मिलकर ये सबका पाकिस्तान किसी का बहुत बेहतर होते, बिल्कुल होते। नहीं, सबको साथ लेके चले। जो इंस्टीट्यूट है उनको डिसीजन लेने दे। इंस्टीट्यूट के हाथ में एनआरओ होनी चाहिए, वज़ीर आज़म के हाथ में एनआरओ नहीं होती। तो इंस्टीट्यूट के हाथ में एनआरओ होती है, उनको ਸ਼ਾਹਿਦ ਅਫਰੀਦੀ ਨੇ ਇਹ ਬਿਆਨ ਦਿੱਤਾ ਯੂਕੇ ਵਿੱਚ ਮੌਜੂਦ ਪਾਕਿਸਤਾਨੀ ਐਮਬੈਸੀ ਦੇ ਅੰਦਰ। ਇਹ ਬਿਆਨ ਆਵਾਮ ਨੂੰ ਬਿਲਕੁਲ ਕੋ ਨਾ ਪਸੰਦ ਆਇਆ, ਮੁੰਡੀ ਕੇ ਮੰਡ ਕਰ ਦਿੱਤੀ ਸ਼ਾਹਿਦ ਅਫਰੀਦੀ ਦੀ। ਉਹ ਆਖਦੇ ਨੇ ਕਿ ਸਾਡਾ ਮਸਲਾ ਹੀ ਸਿਆਸਤਦਾਨ ਨੇ, ਸਾਡਾ ਮਸਲਾ ਹੀ ਉਹ ਇਦਾਰੇ ਨੇ ਜਿਹੜੇ 70-75 ਸਾਲ ਤੋਂ ਤਨਖਾਹ ਰਹੇ ਨੇ, ਅਸੀਂ ਉਹਨਾਂ ਨੂੰ ਟੈਕਸ ਦੇ ਰਹੇ ਹਾਂ, ਫੰਡ ਦੇ ਰਹੇ ਹਾਂ ਔਰ ਫਿਰ ਉਹ ਸਾਨੀ ਲੜਦੇ ਨੇ ਪਏ। ਸਾਡਾ ਮਸਲਾ ਹੀ ਇਹ ਜੁਡੀਸ਼ਰੀ ਹੈ ਜਿਨ੍ਹਾਂ ਅੱਜ ਤੱਕ ਬਿਲਕੁਲ ਇੱਕ ਵੀ ਕੰਮ ਦਾ ਚੱਜ ਦਾ ਫੈਸਲਾ ਨਹੀਂ ਕੀਤਾ। ਬਿਲਕੁਲ 100% ਕਰਪਟ ਜੁਡੀਸ਼ਰੀ ਹੈ। ਸਾਡਾ ਮਸਲਾ ਹੀ ਜਿਹੜਾ ਨਾ ਉਹ ਸਿਹਤ, ਰੋਟੀ, ਕਪੜਾ, ਮਕਾਨ ਹੈ। ਸਾਡਾ ਮਸਲਾ ਹੀ ਇਲੈਕਸ਼ਨ ਕਮਿਸ਼ਨ ਹੈ। ਮੈਂ ਵੋਟ ਅਸੀਂ ਕਿਸੇ ਹੋਰ ਨਹੀਂ ਦਿੰਦੇ ਹਾਂ, ਬਣ ਕੋਈ ਹੋਰ ਜਾਂਦਾ ਹੈ। ਇਹਨਾਂ ਮਾਮਲਿਆਂ ਤੇ ਤੂੰ ਗੱਲ ਕਿਉਂ ਨਹੀਂ ਕੀਤੀ? ਸਾਡਾ ਮਸਲਾ ਹੈ ਪੁਲਿਸ ਹੈ ਜਿਹੜੀ ਬੱਚਿਆਂ ਨੂੰ, ਔਰਤਾਂ ਨੂੰ, ਬਜ਼ੁਰਗਾਂ ਨੂੰ ਰੋਡ ਤੇ ਤਰੀਕਦੀ ਹੈ, ਉਹਨਾਂ ਤੇ ਬੇਗੁਨਾਹਾਂ ਤੇ ਪਰਚੇ ਦਿੰਦੀ ਹੈ। ਸਾਡਾ ਮਸਲਾ ਇਹ ਕਾਨੂੰਨ ਹੈ। ਉਹਨਾਂ ਤੇ ਤੂੰ ਗੱਲ ਕਿਉਂ ਨਹੀਂ ਕੀਤੀ? ਸਾਡਾ ਮਸਲਾ ਫਲਸਤੀਨ ਹੈ, ਉਹਨਾਂ ਤੇ ਤੂੰ ਗੱਲ ਕਿਉਂ ਨਹੀਂ ਕੀਤੀ? ਇਹ ਫਿਰ ਇੱਕ ਬਕਾਇਦਾ ਮੁਹਿੰਮ ਚੱਲੀ ਸ਼ਾਹਿਦ ਅਫਰੀਦੀ ਦੇ ਖਿਲਾਫ ਵੀ ਇਹਦੇ ਜਿੰਨੀ ਵੀ ਪ੍ਰੋਡਕਟਸ ਨੇ, ਭਾਈ ਹੋਣੀ ਇੱਕ ਬਿਜ਼ਨਸਮੈਨ ਵੀ ਨਾ, ਤੇ ਇਹਦਾ ਜਿੰਨੀਆਂ ਵੀ ਪ੍ਰੋਡਕਟਸ ਨੇ, ਜਿਤਨੇ ਵੀ ਰੈਸਟੋਰੈਂਟ ਨੇ, ਜਿਤਨੇ ਵੀ ਬਿਜ਼ਨਸ ਨੇ, ਉਹਨਾਂ ਦਾ ਬਾਈਕਾਟ ਕੀਤਾ ਜਾਵੇ ਔਰ ਅਵਾਮ ਨੂੰ ਮੈਂ ਮੁਤਹਿਦ ਹੋਣਿਆ ਵੀ ਪਹਿਲੀ ਵਾਰੀ ਵੇਖਿਆ। ਅਵਾਮ ਸਾਰੀ ਮੁਤਹਿਦ ਹੋ ਗਈ ਔਰ ਫਿਰ ਅਫਰੀਦੀ ਦਾ ਬਿਜ਼ਨਸ ਜਿਹੜਾ ਉਹ 70-80% ਡਿੱਗ ਗਿਆ। ਬਿਜ਼ਨਸ ਜਾਂਦਾ ਵੇਖ ਕੇ, ਆਪਣੇ ਹੱਥੋਂ ਹਰ ਸ਼ੈ ਜਾਂਦੀ ਵੇਖ ਕੇ, ਐਂਡ ਟੂ ਮਾਊਥ ਹੋਣਿਆ ਆਪਣੇ ਆਪ ਨੂੰ ਵੇਖ ਕੇ ਅਫਰੀਦੀ ਨੇ ਦਸਤੀ ਇੱਕ ਨਾ 22 ਮਾਰਚ ਨੂੰ ਇੱਕ ਨਵਾਂ ਬਿਆਨ ਦਿੱਤਾ ਜਿਹਦੇ ਵਿੱਚ ਉਹਨੇ ਆਪਣੇ ਦਿਲੋਂ ਕਲੈਰੀਫਾਈ ਕਰਨੇ ਦੀ ਬੜੀ ਕੋਸ਼ਿਸ਼ ਕੀਤੀ ਕਿ ਨਹੀਂ, ਮੇਰਾ ਇਹਦਾ ਮਕਸਦ ਨਹੀਂ ਸੀ ਇਹ ਉਹ ਲਟਰਮ ਬਟਰਮ। ਲੇਕਿਨ ਅਵਾਮ ਉਹਦੇ ਜਵਾਬ ਤੋਂ ਫਿਰ ਕੋ ਨਾ ਸੈਟਿਸਫਾਈਡ ਹੋਈ। ਅਵਾਮ ਨੇ ਉਹਦੀ ਖੁੱਲ ਕੱਢਣਾ ਜਾਰੀ ਰੱਖੀ। ਤਜਜ਼ੀਏ ਦੀ ਗੱਲ ਕਰੀਏ ਤਾਂ ਉਰਦੂ ਵਿੱਚ ਆਖਿਆ ਜਾਂਦਾ ਨਾ ਕਿ ਜਿਸ ਦਾ ਕੰਮ ਉਸੀ ਕੋ ਸਾਜੇ, ਵੀ ਜਿਹਦਾ ਕੰਮ ਹੈ ਉਹ ਬੰਦਾ ਅਗਰ ਉਹ ਹੀ ਕਰੇ ਤਾਂ ਖੂਬਸੂਰਤ ਲੱਗਦਾ ਹੈ। ਵੀ ਤੂੰ ਕ੍ਰਿਕਟਰ ਹੈ, ਤੂੰ ਕ੍ਰਿਕਟ ਤੇ ਗੱਲ ਕਰ। ਸਿਆਸਤਦਾਨ ਨੇ ਉਹਨਾਂ ਦਾ ਕੰਮ ਹੈ ਉਹ ਸਿਆਸੀ ਕੰਮ ਕਰਨ, ਉਹ ਸਿਆਸੀ ਬਿਆਨ ਦੇਣ। ਵੀ ਤੈਨੂੰ ਐਡੇ ਅਗਰ ਕੀੜਾ, ਐਡੇ ਸ਼ੌਕ ਹੈ ਤੇ ਕੋਈ ਸਿਆਸੀ ਪਾਰਟੀ ਜੁਆਇਨ ਕਰ, ਸਿਆਸਤ ਚੁਆ, ਪੀੜੇ ਚਾ। ਇਹ ਕਿ ਜਨਾਨੇ ਯਾਰ ਕਦੀ ਕੋਈ ਬਿਆਨ ਕਦੀ ਕੋਈ ਬਿਆਨ। ਉਹ ਪੰਜਾਬੀ ਵਿੱਚ ਆ ਦਿੰਨਾ ਕਿ ਬਈ ਇੱਕ ਕੁਬਾਰਨ ਜਿਹੜਾ ਨਾ ਯਕੂਤ ਲੱਭਾ, ਉਹਨੇ ਮੜਾ ਕੇ ਤੇ ਖੋਤੇ ਦੇ ਗਲੇ 'ਚ ਪਾ ਛੜਿਆ। ਬਈ ਇਸ ਭਾਈ ਉਹਨਾਂ ਨੇ ਵੀ ਰੱਬ ਇੱਜ਼ਤ ਦਿੱਤੀ ਕ੍ਰਿਕਟ ਦੇ ਤੌਰ ਤੇ ਮਨਸ਼ਾ ਕਹਿਣ ਇਹ ਨੋ ਵੀ ਕੋਈ ਰਾਸ ਪਈ ਆਉਂਦੀ। ਤੇ ਉਹ ਆਖਿਆ ਜਾਂਦਾ ਨਾ, ਇੱਕ ਹੋਰ ਵੀ ਸਿੱਖ ਦੇ ਬਾਰੇ ਗੱਲ ਬਣੀ ਹੈ ਵੀ ਉਹ ਸਿੱਖ ਨਾ ਭੁੱਖ ਲੱਗੀ ਤੇ ਉਹਨੇ ਗਾਜਰਾਂ ਸ਼ਾਜਰਾਂ ਨਾ ਇੱਕ ਦੋ ਪੱਟੀਆਂ ਤੇ ਖਾ ਲਈਆਂ ਤੇ ਪਿਛਲੀਆਂ ਤੋਂ ਸੂਸੂ ਕਰ ਛੜੀ ਵੀ ਹੋਰ ਕੋ ਨਾ ਖਾ ਲਵੇ। ਜੱਟ ਲੱਗਾ ਤੇ ਉਹਨੂੰ ਹੋਰ ਸ਼ੈ ਲੱਭੀ ਕੋ ਨਾ, ਭੁੱਖ ਵੀ ਲੱਗ ਗਿਆ। ਸੋ ਉਹਨਾਂ ਗਾਜਰਾਂ ਚੋਂ ਇੱਕ ਗਾਜਰ ਪੱਟਣੀ ਤੇ ਖਾਣੀ। ਆਖਣਾ ਨਹੀਂ ਆ ਸਾਫ਼ ਆਈ, ਨਹੀਂ ਇਹਦੇ ਤੇ ਮੈਂ ਕੁਝ ਨਾ ਕੀਤਾ, ਆਹ ਵੀ ਠੀਕ ਹੈ। ਕਰਦਿਆਂ ਉਹ ਸਾਰੀਆਂ ਗਾਜਰਾਂ ਖਾ ਗਿਆ। ਸ਼ਾਇਦ ਅਫਰੀਦੀ ਦੀ ਵੀ ਗੱਲ ਹੈ ਉਹ ਵੀ ਪਹਿਲਾਂ ਕੋਈ ਚਵਲ ਕੋ ਚੋਸ ਮਾਰ ਲੈਂਦਾ ਹੈ, ਬਾਅਦ ਚੋਂ ਨਹੀਂ ਆਹ ਮੇਰੀ ਗੱਲ ਦਾ ਮਤਲਬ ਹੋਰ ਆਈ, ਨਹੀਂ ਇਹਦਾ ਮਤਲਬ ਹੋਰ ਆਈ। ਵੀ ਤੂੰ ਇਹਦੀ ਚਵਲ ਮਾਰੀ ਨਾ ਕਰ, ਪੜੋ ਬਾਅਦ ਚ ਤੂੰ ਡੁਸਕਦਾ ਰਹਿੰਦਾ। ਖੈਰ ਜੀ, ਮੈਂ ਆਪਣੀ ਗੱਲ ਕਰਾਂ ਤੇ ਭਾਈ ਹੋਣਾ ਦਾ ਮੈਂ ਜਾ ਕੇ ਦਸਤੀ ਟਵਿੱਟਰ ਹੈਂਡਲ ਵੇਖਿਆ। ਮੈਂ ਸਾਰੇ ਟਵੀਟ ਇੱਕ ਵਾਰੀ ਦੇ ਵੇਖੇ, ਕਿਸੇ ਜਗ੍ਹਾ ਤੇ ਵੀ ਇਸ ਬੰਦੇ ਦੇ ਪੁੱਤਰ ਨੇ ਫਲਸਤੀਨ ਤੇ ਗੱਲ ਕੀਤੀ ਨਹੀਂ। ਐਡਾ ਤੂੰ ਹਮਦਰਦ, ਐਡਾ ਤੂੰ ਮੁਸਲਮਾਨਾਂ ਦਾ, ਇਸ ਕੌਮ ਦਾ, ਇਸ ਮੁਲਕ ਦਾ ਖੈਰ ਖੁਆ। ਮੈਂ ਤੇ ਇਹਦੇ ਫਾਲੋਅਰ ਵਿੱਚ ਆਈ, ਮੈਂ ਤੈਨੂੰ ਦਸਤੀ ਅਨਫੋਲੋ ਕਰ ਦਿੱਤਾ ਹੈ। ਮੈਂ ਕਿ ਇਹ ਬੰਦਾ ਕ੍ਰੈਡੀਬਲ ਉਹ ਹੈ ਹੀ ਨਹੀਂ। ਮੈਂ ਤਾਂ ਉਸ ਬੰਦੇ ਦਾ ਪੁੱਤਰ ਮੰਨਦਾ ਹੀ ਨਹੀਂ ਜਿਹੜਾ ਇਸ ਮਾਮਲੇ ਇਹਨਾਂ ਦਿਨਾਂ ਵਿੱਚ ਵੀ ਫਲਸਤੀਨ ਦੇ ਮਾਮਲੇ ਤੇ ਗੱਲ ਕਰਦਾ ਹੀ ਨਹੀਂ। ਯਾਰ ਮਿੱਤਰ ਸੱਜਣ ਬੇਲੀ ਪਿਆਰਿਓ, ਕਮੈਂਟਸ ਵਿੱਚ ਤੁਸੀਂ ਆਪਣੀ ਰਾਏ ਦਿਓ। ਹਾਂ, ਤੁਹਾਡਾ ਇਸ ਮਾਮਲੇ ਤੇ ਕੀ ਖਿਆਲ ਹੈ? ਰੱਬ ਰਾਖਾ।